पवन गुरु पानी पिता पानी पिता माता तरत महत दिवस रात दोए दाई दाया खेले सगल जगत। सब तो डर्टी जड़ा कोई इस धरती का जीव बन गया वो ह्यूमन बीइंग है। असी धरती की जिंदगी नाल भी छेड़छाड़ करते हैं, प्लांट्स का असी की हाल किया है और पानिया दे नाल की किया है। वड्डे वड्डे कारपोरेट घरानिਆਂ ਦੀ ग्रीड ਜਿਹੜੀ कि ये मंगते हैं जी सानू अलास्का च भी खुदाई का हक दो, टैक्सास च भी असी करिए। यूरोप इज फास्टेस्ट वार्मिंग कंटिनेंट एट नियरली ट्वाइस द एवरेज ग्लोबल रेट। Violence should not be limited to guns and daggers. Environmental challenges lead to slow death. Sonam Wangchuk ने कहा वायलेंस सिर्फ तलवारां ਜਾਂ ਭਾਲਿਆਂ ਜਾਂ ਛੁਰਿਆਂ ਨਾਲ ਤਾਂ ਜਾਂ ਗੰਦ ਨਾਲ ਤਾਂ ਨਹੀਂ ਹੁੰਦੀ, ਇਹਨੂੰ ਵੀ ਸ਼ਾਮਲ ਕਰੋ ਵੀ ਜਿਹੜੇ ਲੋਕ এনवायरमेंट ਨੂੰ ਗੰਦਾ ਕਰਦੇ ਨੇ ਜਿਹਦੇ ਨਾਲ ਫਿਰ ਸਲੋ ਡੈਥ ਹੁੰਦੀ ਹੈ, ਹਵਾ ਗੰਦੀ ਹੈ, ਪਾਣੀ ਗੰਦਾ ਹੈ, ਲੋਕ ਕਿਵੇਂ ਮਰ ਰਹੇ ਨੇ, ਇਹਨੂੰ ਵੀ ਪਾਰਟ ਆਫ ਦਾ ਵਾਇਲੈਂਸ ਜਿਹੜਾ ਐਡ ਕੀਤਾ ਜਾਏ। दर्शकों ब्रेक तो बाद थोड़ा सा आपका भरपूर स्वागत है। सो व्यूअर्स गलबात करन जा रहे हैं कि अज वर्ल्ड अर्थ डे है। सो दुनिया में तेजी नाल हो रही क्लाइमेट चेंज की वजह करके ये बड़ा अहमियत वाला दिन है। सो सिख गुरसभां दा मैसेज है कि पवन गुरु पानी पिता माता तरत महत। सो आओ अपनी धरती नूं साफ सुथरा रखिए, रुख लगाइए और वातावरण नूं साफ करने लई अपना योगदान पाइए। सो इस दे बारे आपां विचार चर्चा करन जा रहे हैं। सो असीं चाहांगे कि तुसां इसी तरह बड़े रहना, देखण सुन लिया लिखण लई तुहाडा सਭ ਦਾ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? देखो बहुत बार जदों मैं मजहब दियां फिलोसफीज़ ਜਿਹੜੇ बेशक ईस्ट ਦੇ मजहब ने, ब्रह्मनिज़म है, बुद्धिज़म है, जैनिज़म है, अच्छा ਜਾਂ ਮਿਡਲ ਈਸਟ ਚੋਂ ਸੈਮੈਟਿਕ ਰਿਲੀਜਨ ਨੇ, ਜੂਡਿਜ਼ਮ ਹੈ, ਕ੍ਰਿਸਚੀਅਨਿਟੀ ਹੈ, ਇਸਲਾਮ ਹੈ, ਜਾਂ ਇਹਨਾਂ ਤੋਂ ਇਲਾਵਾ ਜਿਹੜੀਆਂ ਫਿਲਾਸਫੀਜ਼ ਖਾਸ ਤੌਰ 'ਤੇ ਗ੍ਰੀਕ ਫਿਲਾਸਫਰਸ ਦੀਆਂ ਨੇ, ਯੂਨਾਨੀ, ਸੁਕਰਾਤ, ਪਲੇਟੋ, ਅਰਿਸਟੋਟਲ, ਉਹਨਾਂ ਸਾਰਿਆਂ ਨੂੰ ਦੇਖਦਾ ਹੈ ਵੀ ਹਰ ਇੱਕ ਨੇ ਰੂਹ ਦੀ ਜਾਂ ਇੱਕ ਹੋਂਦ ਕੋਈ ਨਾ ਕੋਈ ਉਸ ਦੀ ਹੋਂਦ ਤਾਂ ਮੰਨੀ ਹੋਈ ਹੈ। ਜਿਹੜਾ ਸਾਡਾ ਵਜੂਦ ਹੈ ਉਸ ਦੇ ਵਿੱਚ ਉਹਨੂੰ ਰੂਹ, ਆਤਮਾ, ਮਨ ਜੋ ਮਰਜ਼ੀ ਕੁਛ ਨਾ ਕੁਛ ਐਸਾ ਲਿਵਿੰਗ ਹੈ। ਉਸ ਕਲਾਸ ਨੂੰ ਛੱਡ ਕੇ ਜਿਹੜੇ ਸਿਰਫ ਤੇ ਸਿਰਫ ਪੰਜ ਤੱਤਾਂ ਦੇ ਨਾਲ ਹੀ ਸਾਰੀ ਹੋਂਦ ਨੂੰ ਮੰਨਦੇ ਨੇ ਔਰ ਜਿਹਨੂੰ ਅਸੀਂ ਮੈਟੀਰੀਅਲਿਜ਼ਮ, ਜਿਸ ਤੋਂ ਲਫ਼ਜ਼ ਆਇਆ ਕਿ ਭਾਈ ਕੋਈ ਨਾ ਪਹਿਲਾਂ ਸੀ ਕੁਛ ਨਾ ਪਿੱਛੋਂ ਸੀ, ਇਹ ਵਿਕਾਸ 'ਚੋਂ ਇੱਕ ਚੀਜ਼ ਆਈ ਔਰ ਜਦੋਂ ਖ਼ਤਮ ਹੋ ਗਈ ਐਲੀਮੈਂਟ ਖ਼ਤਮ ਹੋ ਜਾਂਦੇ ਨੇ, ਕੋਈ ਵਜੂਦ ਨਹੀਂ ਹੁੰਦਾ। ਲੇਕਿਨ ਇਸ 'ਚ ਜੇ ਅਸੀਂ ਗੁਰਮਤ ਫਿਲਾਸਫੀ ਦੀ ਨਿਗਾਹ ਤੋਂ ਦੇਖਦੇ ਹਾਂ ਤਾਂ ਫਿਰ ਇਹ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਇੰਡੀਵਿਜੂਅਲ ਸਾਡੀ ਹੋਂਦ ਜੋਤ ਦੇ ਨਾਲ ਹੈ। ਫਿਰ ਅਸੀਂ ਅਕਾਊਂਟੇਬਿਲਿਟੀ, ਅਕਾਊਂਟ ਆਪਣਾ ਦੇਣਾ, ਹਿਸਾਬ ਦੇਣਾ, ਇਸ ਦੀ ਗੱਲ ਵੀ ਹੈ। ਉਹ ਜਿਉਂਦੇ ਜੀ ਵੀ ਹੈ ਔਰ ਮਰਨ ਤੋਂ ਬਾਅਦ ਦੀ ਵੀ ਹੈ। ਜਦੋਂ ਅਸੀਂ ਉੱਥੇ ਸੱਚੇ ਹੀ ਸੱਚ ਨਿਬੜਿਆ, ਚੁਣ ਵਕਤ ਕੱਢੇ ਜਜਮਾਲਿਆ, ਥਾਏ ਨਾ ਪਾਇਨ ਕੂੜਿਆਰ, ਮੂੰਹ ਕਾਲੇ ਦੋਜ਼ਖ 'ਚ, ਉਹਦੀ ਗੱਲ ਕਰਦੇ ਹਾਂ। ਜਾਂ ਸੈਮੈਟਿਕ ਧਰਮ, अजराइल फरिश्ता बैठा कढ़ बही, ਜਾਂ ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਏਗਾ। ਉਹ ਸਾਰਾ ਜਦੋਂ ਅਸੀਂ ਗੁਰਮਤਿ 'ਚ ਦੇਖਦੇ ਹਾਂ ਅਕਾਊਂਟੇਬਿਲਿਟੀ ਦਾ ਹੈ। ਸੋ ਜਰਨੀ ਇੱਕ ਪਾਸੇ ਇੰਡੀਵਿਜੂਅਲ ਹੈ ਜਿਹਦੇ 'ਚ ਜਦੋਂ ਰੂਹ ਦਾ ਸਰੀਰ ਦੇ ਨਾਲ ਮੇਲ ਹੁੰਦਾ ਹੈ ਔਰ ਉਸ ਦੀ ਇੱਕ ਜਰਨੀ ਸ਼ੁਰੂ ਹੁੰਦੀ ਹੈ ਜਿਸ ਨੂੰ ਗੁਰੂ ਅਮਰਦਾਸ ਜੀ ਨੇ ਫਰਮਾਇਆ ਕਿ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਵਜਾਇਆ ਵਾਜਾ ਪੌਣ ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਭਾਵਨੀ ਇਕਨਾ ਦਸਵਾਂ ਦੁਆਰ ਦਿਖਾਇਆ, ਤਹ ਅਨੇਕ ਰੂਪ ਨਾਉ ਨਵ ਨਿਧ, ਤਿਸ ਦਾ ਅੰਤ ਨ ਜਾਈ ਪਾਇਆ, ਕਹਿ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਹੁਣ ਇਹ ਪਵਨ ਦਾ ਵਾਜਾ, ਹਵਾ ਦਾ ਵਾਜਾ, ਜਿੰਨੇ ਸਾਜ਼ ਵਜਾਏ ਜਾਂਦੇ ਨੇ, ਜਦੋਂ ਪੱਖੇ ਨੂੰ, ਹਾਰਮੋਨੀਅਮ ਦੇ ਨੂੰ ਵੀ ਉਹਦੇ 'ਚ ਹਵਾ ਆਵਾਜ਼ ਉਹਦੇ 'ਚੋਂ ਨਿਕਲਦੀ ਹੈ। ਇਸੇ ਤਰ੍ਹਾਂ ਅਸੀਂ ਫੂਕ ਮਾਰਦੇ ਹਾਂ, ਉਹ ਬੰਸਰੀ ਹੋਏ, ਸ਼ਨਾਈ ਹੋਏ, ਕੋਈ ਹੋਰ ਹੋਣ, ਉਹ ਹਵਾ ਦੀ ਆਵਾਜ਼ ਹੈ ਜਿਹੜੀ। ਸੋ ਇਸ ਲਈ ਜਦੋਂ ਗੁਫਾ ਹਿਊਮਨ ਬਾਡੀ ਵੀ ਹੈ, ਯੂਟਰਸ ਵੀ ਹੈ, ਜਿਸ
ਇਨਸਾਨ ਦੀ ਹੋਂਦ ਹੈ, ਪਰ ਲਾਈਫ ਉਦੋਂ ਹੀ ਮੰਨੀ ਜਾਂਦੀ ਜਦੋਂ ਦਿਲ ਧੜਕਣਾ ਸ਼ੁਰੂ ਕਰਦਾ। ਦਿਲ ਉਦੋਂ ਹੀ ਉਹਦਾ ਹਵਾ ਦਾ ਵਾਜਾ ਵੱਜਿਆ। ਇਹਨੂੰ ਆਮ ਲੋਕ ਇਹ ਵੀ ਕਹਿੰਦੇ ਨੇ ਕੀ ਹੈ ਜੀ, ਸਰੀਰ ਜਦੋਂ ਮਰਜੀ ਫੂਕ ਨਿਕਲ ਜਾਏ। ਹੁਣ ਫੂਕ ਵੀ ਹਵਾ ਹੈ, ਭਰੀ ਵੀ ਉਵੇਂ ਹੀ ਜਾਂਦੀ ਹੈ। ਜਦੋਂ ਉਹਦੀ ਧੜਕਣ ਹੁੰਦੀ ਹੈ ਤੇ ਫਿਰ ਨਿਕਲ ਵੀ ਇਵੇਂ ਹੀ ਜਾਂਦੇ ਆ। ਸੋ ਇਸ ਸਾਰੇ ਦੇ ਵਿਚਾਲੇ ਇੱਕ ਤਾਂ ਸਾਡੀ ਜਰਨੀ ਹੈ ਜਿਹਦੇ ਲਈ ਅਸੀਂ ਫਿਕਰਮੰਦ ਵੀ ਹੁੰਦੇ ਹਾਂ, ਜਿਸ ਨੂੰ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ ਵੀ ਜ਼ਿੰਦਗੀ ਦਾ ਮਨੋਰਥ ਲੱਭ ਕੀ ਹੈ, ਤੂੰ ਜੋਤ ਸਰੂਪ ਹੈ, ਇਹ ਮਨੁੱਖਾ ਦਈ ਬੜੀ ਕੀਮਤੀ ਹੈ, ਇਹ ਫੇਰ ਨਹੀਂ ਮਿਲਣੀ ਹੈ, ਇਸ ਨੂੰ ਜਿਹੜਾ ਹੈ ਉਹ ਸਕਾਰਥਾ ਕਰ। ਪਰ ਇਸ ਸਾਰੇ ਦੇ ਨਾਲ, ਕਿਉਂਕਿ ਇਹ ਇੱਕ ਰੂਹਾਨੀਅਤ ਦੇ ਸਫ਼ਰ ਦੀ ਇੱਕ ਆਪਣੀ ਦਾਸਤਾਨ ਹੈ, ਆਪਣੀ ਕਹਾਣੀ ਹੈ, ਪਰ ਮੈਂ ਦੂਸਰਾ ਪੱਖ ਇਹ ਦੇਖਦਾ ਹਾਂ ਕਿ ਜਦੋਂ ਅਸੀਂ ਅੱਜ 8 ਬਿਲੀਅਨ ਦੇ ਲਗਭਗ ਲੋਕਾਂ ਦੀ ਇਸ ਪਲੈਨਟ ਦੇ ਉੱਤੇ ਹੋਣ ਦੀ ਗੱਲ ਕਰਦੇ, ਇੰਡੀਵਿਜੂਅਲੀ ਤੁਸੀਂ ਇੱਕ ਉਸ ਨੂੰ ਜਿਹੜਾ ਰੂਹ ਦੇ ਸਫ਼ਰ ਨੂੰ ਜੇ ਪਾਸੇ ਰੱਖ ਦਈਏ, ਸਾਡਾ ਵਜੂਦ 8 ਬਿਲੀਅਨ ਲੋਕਾਂ ਦਾ ਇਸ ਪਲੈਨਟ ਦੇ ਉੱਤੇ ਬਾਕੀ ਹਰ ਚੀਜ਼ ਦੇ ਨਾਲ ਜੁੜਿਆ ਹੋਇਆ। ਪਹਿਲਾਂ ਤਾਂ 8 ਬਿਲੀਅਨ ਦਾ ਇੱਕ ਦੂਜੇ ਨਾਲ ਜੁੜਿਆ ਹੋਇਆ, ਬਿਲਕੁਲ, ਕਿਉਂਕਿ ਉਹੀ ਬਲੱਡ ਗਰੁੱਪ, ਉਹੀ ਸਰੀਰ ਦਾ ਸਟਰਕਚਰ, ਉਹੀ ਦੂਜਾ। ਜੇ ਕੋਵਿਡ-19 ਆਇਆ ਤੇ ਉਹਨੇ ਕਾਲਾ ਗੋਰਾ ਪੀਲਾ ਚਿੱਟਾ ਨਹੀਂ ਦੇਖਿਆ, ਉਹਨੇ ਦੁਨੀਆ ਦਾ ਕੋਈ ਖੂੰਜਾ ਨਹੀਂ ਛੱਡਿਆ, ਸਾਰੇ ਪਾਸੇ ਹੋ ਗਏ। ਸੋ ਉਹਦੇ ਲਈ ਫਿਰ ਕਲੈਕਟਿਵ ਹੀ ਜਿਹੜੀ ਹੈ ਉਹ ਵੈਕਸੀਨ ਬਣੀ, ਉਹਦੇ ਲਈ ਉਹੀ ਪ੍ਰਬੰਧ, ਉਹੀ ਪੈਰਾਮੀਟਰ। ਇਹੀ ਗੱਲ ਅਸੀਂ ਜਦੋਂ ਜਹਾਜ਼ਾਂ 'ਚ, ਗੱਡੀਆਂ 'ਚ, ਫੂਡ ਦੇ ਹਵਾਲੇ ਨਾਲ, ਸੋ ਸਾਡੀ ਹੋਣੀ ਜਿਹੜੀ ਹੈ ਉਹ ਇੱਕ 8 ਬਿਲੀਅਨ ਲੋਕਾਂ ਦੀ ਨਹੀਂ। ਹੁਣ ਜੇ ਤੁਸੀਂ ਇਸ ਤੋਂ ਬਿਯੋਂਡ ਜਾਓ, ਇੱਕ ਸਟੇਜ ਤੇ ਉਹਨੇ ਮਾਊਜ਼ੇ ਤੋਂ ਨੇ ਆਰਡਰ ਕੀਤਾ ਸੀ ਚੀਨ 'ਚ ਕਿ ਸਾਰੀਆਂ ਚਿੜੀਆਂ ਮਾਰ ਦਿਓ। ਉਹਨਾਂ ਨੇ ਦੱਸਿਆ ਜੀ ਚਿੜੀਆਂ ਇੰਨਾ ਅਨਾਜ ਵੇਸਟ ਕਰਦੀਆਂ। ਫਿਰ ਕੀ ਹਾਲ ਹੋਇਆ ਉੱਥੇ? ਉਹਨੂੰ ਅੱਜ ਬਹੁਤ ਵੱਡਾ ਗਲਤ ਡਿਸੀਜਨ ਮੰਨਿਆ ਜਾਂਦਾ ਕਿ ਭਾਈ, ਕਿਉਂਕਿ ਕੁਦਰਤ ਨੇ, ਜੇ ਅਸੀਂ ਧਰਤੀ ਦੇ ਉੱਤੇ ਅਸੀਂ ਸੱਪ ਤੋਂ ਡਰਦੇ ਹਾਂ, ਅਸੀਂ ਦੂਜੇ ਤੋਂ, ਜੇ ਤੁਸੀਂ ਦੇਖੋ ਕੁਦਰਤ ਨੇ ਇੱਕ ਐਸਾ ਨਿਜ਼ਾਮ ਸਿਰਜਿਆ ਹੋਇਆ ਕੁਦਰਤ ਦਾ ਜਿਸ ਦੇ ਵਿੱਚ ਪਲਾਂਟਸ, ਪੌਦੇ, ਇਨਸਾਨ, ਜਾਨਵਰ ਔਰ ਉਹ ਸਾਰੇ ਦਾ ਐਨਵਾਇਰਨਮੈਂਟ ਕੋ ਐਗਜ਼ਿਸਟ ਕਰਦਾ ਹੈ। ਜੇ ਕੋਈ ਇੱਕ ਦਾ ਵੀ ਇਨਬੈਲੈਂਸ ਹੋਏਗਾ, ਇਹ ਸਾਰਾ ਹਿੱਲੇਗਾ ਤੇ ਸਭ ਕੁਝ ਹਿੱਲ ਜਾਂਦਾ। ਔਰ ਇਹੀ ਜਦੋਂ ਅਸੀਂ ਦੇਖ ਰਹੇ ਹਾਂ ਹੁਣ ਦੁਬਈ, ਜਿਹਦੇ ਬਾਰੇ ਅਸੀਂ ਕਿਵੇਂ ਜੀ ਆਰਟੀਫਿਸ਼ੀਅਲ ਬਾਰਿਸ਼ ਲੈ ਆਉਂਦੇ ਨੇ ਜੀ, ਕਿਵੇਂ ਹੈ ਯੂਏ 3-4 ਦਿਨ ਪਹਿਲਾਂ ਉੱਥੇ ਪਤਾ ਨਹੀਂ 60 ਸਾਲ ਬਾਅਦ ਇੰਨੇ ਕੁ ਮੀਂਹ ਪਏ, ਸਾਰਾ ਕੁਝ ਡੋਬ ਦਿੱਤਾ ਉਹਨਾਂ ਨੇ। ਉਹਨਾਂ ਸਾਰਿਆਂ ਨੂੰ ਲੱਗਾ ਕਿ ਵੀ ਇਹ ਤਾਂ ਆਰਟੀਫਿਸ਼ੀਅਲ ਮੀਂਹ ਪਵਾਉਣੇ, ਤਾਂ ਕੁਦਰਤ ਵਾਲੇ ਆ ਗਏ। ਇਵੇਂ ਅਸੀਂ ਗਲੇਸ਼ੀਅਰਸ ਦਾ ਪਿਘਲਣਾ ਦੇਖਦੇ ਹਾਂ, ਜੋਸ਼ੀਮਠ ਕਿਵੇਂ ਧੱਸਣਾ ਸ਼ੁਰੂ ਹੋਇਆ, ਕਿੱਧਰ ਨੂੰ ਚਲਾ ਗਿਆ। ਹੁਣ ਇਸ ਪਲੈਨਟ ਦੇ ਉੱਤੇ ਇਕੱਲੇ ਅਸੀਂ ਤਾਂ 8 ਬਿਲੀਅਨ ਨਹੀਂ ਹੈ। 3 ਹਿੱਸੇ ਜਦੋਂ ਅਸੀਂ ਦੇਖਦੇ ਹਾਂ, 2 ਹਿੱਸਾ ਪਾਣੀ ਹੈ, ਕਿੰਨੇ ਵੱਡੇ ਸਮੁੰਦਰ ਨੇ 4 ਚਫੇਰੇ। ਫਿਰ ਸਮੁੰਦਰ ਦੀ ਲਾਈਫ ਵੀ ਜਿਹੜੀ ਹੈ ਉਹ ਧਰਤੀ ਦੀ ਲਾਈਫ ਨਾਲ ਵੀ ਜੁੜੀ ਹੋਈ ਹੈ, ਉਹਨਾਂ ਦੇ ਵੀ ਜੀਵਾਂ ਦਾ ਆਪਸ ਦੇ ਵਿੱਚ ਕਨੈਕਸ਼ਨ ਹੈ। ਜਿਹੜੇ ਹਵਾ ਦੇ ਵਿੱਚ ਰਹਿਣ ਵਾਲੇ ਨੇ, ਜਦੋਂ ਤੁਹਾਡੀ ਗੰਦੀ ਫਜ਼ਾ ਹੁੰਦੀ ਹੈ, ਜਾਂ ਅੱਜ ਉਹੀ ਪੰਜਾਬ ਜਿਸ ਧਰਤੀ ਦੇ ਉੱਤੇ ਕਦੇ ਕੋਇਲ ਔਰ ਉਸ ਕਿਸਮ ਦੇ ਪੰਛੀਆਂ ਦੀ ਆਮਦ ਸੀ, ਅੱਜ ਅਸੀਂ ਧਰਤੀ ਇੰਨੀ ਕੁ ਗੰਦੀ ਕਰ ਲਈ ਪਾ ਕੇ ਫਰਟੀਲਾਈਜ਼ਰ ਕਿ ਦੂਜੇ ਪੰਛੀਆਂ ਦੀ ਥਾਂ ਨਹੀਂ ਹੈ। ਜੇ ਇਸ ਧਰਤੀ ਦਾ 2 ਹਿੱਸੇ ਪਾਣੀ, 1 ਹਿੱਸਾ ਧਰਤੀ ਸੀ, ਤੇ 1 ਹਿੱਸੇ ਚੋਂ ਅੱਗੋਂ ਆਲਮੋਸਟ ਅੱਧ ਜਿਹੜਾ ਸੀ ਉਹ ਦਰਖਤ ਸਨ, ਰੁੱਖ ਸਨ। ਔਰ ਹਾਲ ਇਹ ਹੈ ਵੀ ਇੱਕ ਜਿਹੜੇ ਇਸ ਫੀਲਡ ਵਾਲੇ ਨੇ 33% ਘੱਟੋ ਘੱਟ ਗਰੀਨਰੀ ਚਾਹੀਦੀ ਹੈ, ਤੇ ਅੱਜ ਹਾਲ ਇਹ ਹੈ ਜੇ ਅਸੀਂ ਆਪਣੇ ਪੰਜਾਬ ਦੀ ਗੱਲ ਕਰੀਏ, ਭਾਰਤੀ ਕਬਜ਼ੇ ਵਾਲੇ, ਤੇ 3% 5% ਤੋਂ ਵੀ ਘੱਟ ਗਰੀਨਰੀ ਹੈ। ਨਤੀਜਾ ਗਲੇਸ਼ੀਅਰ ਪਿਘਲ ਰਹੇ ਨੇ, ਐਨਵਾਇਰਨਮੈਂਟ ਬਦਲ ਰਿਹਾ ਹੈ। ਇਕੱਲਾ ਇਹ ਨਹੀਂ ਕਿ ਵੀ ਇੱਕ ਖਿੱਤੇ ਦੇ ਵਿੱਚ, ਔਰ ਇਸ ਸਾਰੇ ਦੇ ਵਿੱਚ ਜਿਹੜਾ ਲਗਭਗ 2-2.5 ਸਦੀਆਂ ਪਹਿਲਾਂ ਇੰਡਸਟਰੀਲਾਈਜੇਸ਼ਨ ਸ਼ੁਰੂ ਹੋਈ ਦੁਨੀਆ ਦੇ ਵਿੱਚ, ਫੈਕਟਰੀਆਂ, ਔਰ ਉਸ ਨੇ ਕਿੰਨੀ ਐਮਿਸ਼ਨ, ਓਜ਼ੋਨ, ਕੀ ਕੁਛ ਸਾਰੇ ਐਨਵਾਇਰਨਮੈਂਟ ਦਾ ਬਣਾ ਦਿੱਤਾ ਹੈ। ਜਿਵੇਂ ਕੋਵਿਡ ਹੋਣ ਤੋਂ ਬਾਅਦ ਵੈਕਸੀਨ ਬਣਨ 'ਤੇ ਵੀ ਇੱਕ ਤਬਕਾ ਡਿਨਾਇਲ 'ਚ ਹੀ ਸੀ ਕਿ ਜੀ ਨਾ ਇਹ ਤਾਂ ਐਵੇਂ ਸਾਜ਼ਿਸ਼ ਰਚੀ ਹੈ ਇਹਨਾਂ ਨੇ, ਕੋਵਿਡ ਕੋਈ ਨਹੀਂ ਹੈ, ਕਈ ਉਹਦੇ ਤੋਂ ਇਹ ਰਹਿੰਦੀ ਹੈ ਕਲਾਸ ਦਾ। ਇਸੇ ਤਰ੍ਹਾਂ ਇੱਕ ਵੱਡਾ ਤਬਕਾ ਜਿਹਨਾਂ 'ਚ ਸਾਡੇ ਪ੍ਰੈਜ਼ੀਡੈਂਟ ਟਰੰਪ ਵੀ ਸ਼ਾਮਲ ਨੇ ਪਿਛਲੇ ਪੀਰੀਅਡ ਦੇ ਵਿੱਚ, ਉਹਨਾਂ ਨੇ ਜਿਹੜਾ ਪੈਰਿਸ ਦੇ ਵਿੱਚ ਕਲਾਈਮੇਟ ਨਾਲ ਹੋਇਆ ਸਮਝੌਤਾ ਸੀ ਉਹਨੂੰ ਉਡਾਤਾ। ਉਹਨਾਂ ਨੇ ਕਿਹਾ ਕੁਝ ਨਹੀਂ ਹੈ, ਕਰੋ ਡਰਿਲਿੰਗ, ਰੱਜ ਕੇ ਤੇਲ ਵੀ ਕੱਢੋ, ਦੂਜਾ ਕੋਈ ਐਮਿਸ਼ਨ ਕੋਈ
ਨਤੀਜਾ ਅਸੀਂ ਦੇਖ ਰਹੇ ਹਾਂ ਕਿ ਵੀ ਹੁਣ ਗਰਮੀ ਕਿੰਨੀ ਤੇਜ਼ੀ ਨਾਲ, ਔਰ ਇਹ ਇਕੱਲਾ ਨਹੀਂ ਹੈ, ਮੈਂ ਇਹਦੇ ਲਈ ਤਾਂ ਵੈਸੇ ਬਹੁਤ ਸਾਰਾ ਅੱਜ ਮਟੀਰੀਅਲ ਕੱਢਿਆ ਸੀ, ਪਰ ਮੈਂ ਵਕਤ ਵੀ ਦੇਖ ਰਿਹਾ ਕਿ ਵੀ ਉਹਦੇ ਕਰਕੇ ਸ਼ਾਇਦ ਮੈਂ ਇਹਨੂੰ ਸਾਂਝਾ ਨਾ ਕਰ ਸਕਾਂ। ਹੁਣ ਜਦੋਂ ਅਸੀਂ ਦੇਖਦੇ ਹਾਂ ਯੂਰਪ ਇਜ਼ ਫਾਸਟੈਸਟ ਵਾਰਮਿੰਗ ਕੰਟੀਨੈਂਟ ਐਟ ਨੀਅਰਲੀ ਟਵਾਈਸ ਦਾ ਐਵਰੇਜ ਗਲੋਬਲ ਰੇਟ। ਹੁਣ ਜਿਹੜਾ ਵਾਰਮਿੰਗ ਇਫੈਕਟ ਹੈ ਓਜ਼ੋਨ ਦੇ ਨਾਲ, ਯੂਰਪ ਦੁੱਗਣੀ ਫਾਸਟੈਸਟ ਵਾਰਮਿੰਗ ਕੰਟੀਨੈਂਟ ਹੈ, ਦੁੱਗਣੇ ਉਸ ਰੇਟ ਦੇ ਨਾਲ ਜਿਹਦੇ ਨਾਲ ਕਿ ਜਿਹੜਾ ਗਲੋਬਲ ਰੇਟ ਹੈ। ਹੁਣ ਇਸ ਸਾਰੇ ਦੇ ਚੱਲਦੇ ਆ ਅੱਜ ਜਦੋਂ ਅਸੀਂ 55ਵੇਂ ਅਰਥ ਡੇ ਦੀ ਗੱਲ ਕਰਦੇ ਹਾਂ, ਔਰ ਅੱਜ ਇਸ ਦੇ ਉੱਤੇ ਮੈਂ ਸਮਝਦਾ ਸੀ ਵੀ ਗੱਲ ਕਰਨੀ ਜ਼ਰੂਰੀ ਹੈ। ਇਹ 1969 ਦੇ ਜ਼ਮਾਨੇ ਦੀ ਗੱਲ ਹੈ। 1960ਵਿਆਂ ਦੀ ਵੀਅਤਨਾਮ ਵਾਰ ਵੀ ਸੀ, ਡਰਾਫਟਿੰਗ ਚੱਲ ਰਹੀ ਸੀ, ਜ਼ਬਰਦਸਤੀ ਨੌਜਵਾਨ ਜਿਹੜੇ ਨੇ 18 ਸਾਲ ਤੋਂ ਉੱਪਰ ਦੇ ਵੀਅਤਨਾਮ 'ਚ ਅਮਰੀਕਾ ਦੇ ਭੇਜੇ ਜਾ ਰਹੇ ਸੀ, ਯੂਨੀਵਰਸਿਟੀਆਂ 'ਚ ਪ੍ਰੋਟੈਸਟ ਹੋ ਰਹੇ ਸੀ, ਜਿਵੇਂ ਹੁਣ ਗਜ਼ਾ ਦੇ ਮੁੱਦੇ ਨੂੰ ਲੈ ਕੇ ਜਾਂ ਦੂਜਾ ਇੱਕ ਅਵੇਅਰਨੈਸ ਚੱਲ ਰਹੀ ਹੈ। ਸਿਸਟਮ ਦੇ ਖਿਲਾਫ ਬਗਾਵਤ ਸੀ, ਸਿਵਲ ਲਿਬਰਟੀ ਮੂਵਮੈਂਟ ਮਾਰਟਨ ਲੂਥਰ ਕਿੰਗ, ਮੈਲਕਮ ਐਕਸ ਦੀ ਹੋ ਕੇ ਹਟੀ ਸੀ, ਫੈਮਿਲੀ ਵੈਲਿਊਜ਼ ਟੁੱਟ ਰਹੀਆਂ ਸੀ, ਹਿੱਪੀ ਕਲਚਰ, ਔਰ ਦੂਜਾ ਉਸ ਪੀਰੀਅਡ ਦੇ ਵਿੱਚ ਹੀ ਪਹਿਲੀ ਵਾਰ ਵੱਡੇ ਪੈਮਾਨੇ ਤੇ ਜਿਹੜਾ ਡਰੱਗਸ ਦਾ ਇਨਫਲਕਸ ਵੀ ਹੋ ਰਿਹਾ ਸੀ, ਮਰੂਆਨਾ ਔਰ ਦੂਜਾ ਤੀਜਾ। ਉਸ ਦੌਰ ਦੇ ਵਿੱਚ 1970 ਦੇ ਨੇੜੇ ਤੇੜੇ ਨਾਲ ਅਸੀਂ ਅਰਥ ਡੇ ਨੂੰ ਜੋੜ ਸਕਦੇ ਹਾਂ, ਇਸ ਲਈ ਅੱਜ ਦਾ 55ਵਾਂ ਇਹ ਅਰਥ ਡੇ ਹੈ। ਔਰ ਉਸ ਪੀਰੀਅਡ ਦੇ ਵਿੱਚ ਇਹ ਹੋਇਆ ਕਿ ਜਨਵਰੀ 1969 ਦੇ ਵਿੱਚ ਸੈਂਟਾ ਬਾਰਬਰਾ ਕੈਲੀਫੋਰਨੀਆ ਦੇ ਵਿੱਚ ਬਹੁਤ ਵੱਡੀ ਆਇਲ ਸਪਿਲ ਹੋਈ, ਔਰ ਉਸਨੇ ਚਾਰ ਚਫੇਰੇ ਜਿਹੜਾ ਉਹ ਬੜੀ ਬੇਚੈਨੀ ਪੈਦਾ ਕੀਤੀ। ਔਰ ਉਸ ਪੀਰੀਅਡ ਦੇ ਵਿੱਚ ਇੱਕ ਗੇਲॉर्ड ਨੈਲਸਨ, ਇਹ US ਸੈਨੇਟਰ ਸੀ, ਔਰ ਡੈਨਿਸ ਹੇਜ਼ ਇਹ ਹਾਰਵਰਡ ਸਟੂਡੈਂਟ ਸੀ। ਇਹਨਾਂ ਨੇ ਮਿਲ ਕੇ ਇਹਨਾਂ ਨੇ ਦੇਖਿਆ ਵੀ ਇੱਕ ਪਾਸੇ ਰੋਹ ਹੈ ਨੌਜਵਾਨਾਂ ਦਾ, ਦੂਜੇ ਨਵਾਂ ਇਹ ਜਿਹੜੀ ਸਪਿਲ ਹੋਈ ਹੈ। ਉਹਨਾਂ ਨੇ ਇਸ ਸਾਰੇ ਨੂੰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਸਟੂਡੈਂਟਸ ਦੀ એનર્ਜੀ ਹੈ, ਇਹ ਬਜਾਏ ਉਧਰ ਕਰਨ ਦੇ ਇਸ ਨੂੰ ਜਿਹੜੀ ਇਸ ਵੇਲੇ ਐਮਰਜਿੰਗ ਜਿਹੜੀ ਹੈ 에ਅਰ ਔਰ ਵਾਟਰ ਪੋਲਿਊਸ਼ਨ ਹੋ ਰਹੀ ਹੈ, ਇਹਦੇ ਬਾਰੇ ਪਬਲਿਕ ਕੌਨਸ਼ੀਅਸਨੈਸ ਪੈਦਾ ਕੀਤੀ ਜਾਏ। ਸੋ ਉਹਨਾਂ ਨੇ ਡੈਨਿਸ ਹੇ ਨੂੰ ਜਿਹੜਾ ਇੱਕ ਐਕਟਿਵਿਸਟ ਸੀ ਉਹ ਰਿਕਰੂਟ ਕੀਤਾ, ਕੈਂਪਸ ਟੀਚਿੰਗਸ ਔਰ ਦੂਸਰੇ ਸਕੇਲ ਦੇ ਉੱਤੇ ਐਨਵਾਇਰਨਮੈਂਟ ਕੰਜ਼ਰਵੇਸ਼ਨ, ਇਹ ਸਾਰੇ ਦੇ ਉੱਤੇ ਗੱਲਬਾਤ ਸ਼ੁਰੂ ਹੋਈ। ਔਰ ਅਪ੍ਰੈਲ 22 ਜਿਹੜਾ ਹੈ ਇਹ ਵੀਕਡੇ ਬਿਟਵੀਨ ਸਪਰਿੰਗ ਬ੍ਰੇਕ ਤੇ ਫਾਈਨਲ ਐਗਜ਼ਾਮ ਚੁਣਿਆ ਗਿਆ, ਔਰ ਉਸ ਪੀਰੀਅਡ ਦੇ ਵਿੱਚ ਇੰਨੀ ਕਿ ਦੀ ਸਕਸੈਸ ਹੋਈ ਕਿ ਮੈਸਿਵ ਟਰਨ ਆਊਟ ਆਫ 20 ਮਿਲੀਅਨ ਪੀਪਲ ਅਕ੍ਰੋਸ ਦਾ US। ਸੋ ਇਹ 1970 ਦੇ ਵਿੱਚ ਪਹਿਲਾ ਜਿਹੜਾ ਉਹ ਅਰਥ ਡੇ ਆਇਆ ਜਿਹਦੇ 'ਚ ਕਿ ਇਸ ਪਾਸੇ ਵੱਲ ਧਿਆਨ ਗਿਆ। ਹੁਣ ਅੱਜ ਤੁਸੀਂ ਕਿਤੇ ਵੀ G20 ਮੀਟਿੰਗ, G6 ਮੀਟਿੰਗ, ਇਕੋਨਮੀ, ਤੁਸੀਂ ਦੇਖੋਗੇ ਸਭ ਤੋਂ ਪਾਵਰਫੁਲ ਪ੍ਰੋਟੈਸਟ ਜਿਹੜਾ ਹੁੰਦਾ ਹੈ ਜਿਹਦੇ 'ਚ ਜਾ ਕੇ ਟੇਕ ਓਵਰ ਕਰ ਲੈਂਦੇ ਨੇ, ਉੱਤੇ ਚੜ ਜਾਂਦੇ ਨੇ ਬੜੀ ਵੱਡੀਆਂ ਬਿਲਡਿੰਗਾਂ, ਉਹ ਐਨਵਾਇਰਨਮੈਂਟਲਿਸਟ ਦਾ ਹੁੰਦਾ। ਔਰ ਇਹ ਇੱਕ ਬਹੁਤ ਵੱਡੀ ਗੱਲ ਹੈ ਕਿ ਜੇ ਕਿਤੇ ਇੰਨਾ ਵੀ ਦਬਾਅ ਨਾ ਹੁੰਦਾ, ਇਹ ਜਿਹੜੀ ਗਰੀਡ ਹੈ ਇੱਕ ਪਾਸੇ ਇੰਡਸਟਰੀਲਾਈਜ਼ ਪੋਲਿਊਸ਼ਨ ਦੀ, ਇਹ ਕਿਤੇ ਦੇ ਕਿਤੇ ਲੈ ਜਾਂਦਾ, ਔਰ ਹਰ ਪ੍ਰੈਜ਼ੀਡੈਂਟ ਨੂੰ ਜਵਾਬਦੇਹ ਹੋਣਾ ਪੈਂਦਾ ਹੈ ਕਿ ਵੀ ਉਹਦਾ ਜਿਹੜਾ ਉਹ ਕਲਾਈਮੇਟ ਦੇ ਉੱਤੇ ਕੀ ਸਟੈਂਡ ਹੈ। ਔਰ ਈਵਨ ਮੈਂ ਦੇਖ ਰਿਹਾ ਸੀ ਕਿ ਵਾਈਟ ਹਾਊਸ ਨੇ ਜਿਹੜੀ ਅੱਜ ਇਸ 55th ਅਰਥ ਡੇ ਦੇ ਮੌਕੇ ਦੇ ਉੱਤੇ ਫੈਕਟ ਸ਼ੀਟ ਦਿੱਤੀ ਹੈ, ਆਲਮੋਸਟ 10 ਪੇਜ ਦੀ ਹੈ ਕਿ ਪ੍ਰੈਜ਼ੀਡੈਂਟ ਬਾਈਡਨ ਨੇ ਕੀ ਕੀਤਾ ਹੈ ਔਰ ਅੱਗੋਂ ਕੀ ਕਰੇਗਾ, ਐਕਸਪੈਂਡਿੰਗ ਐਕਸੈਸ ਟੂ ਅਫੋਰਡੇਬਲ ਸੋਲਰ ਐਨਰਜੀ। ਹੁਣ ਇਹ ਜਿਹੜੀ ਗੱਲ ਵੀ ਚੱਲ ਰਹੀ ਹੈ ਸੋਲਰ ਐਨਰਜੀ ਲਿਆਓ ਜਾਂ ਦੂਜਾ, ਕਿਉਂਕਿ ਆਇਲ ਦੂਜੇ ਤੀਜੇ ਸਾਰੇ ਹੀ ਪੋਲਿਊਸ਼ਨ ਦਾ ਕਾਰਨ ਬਣਦੇ ਨੇ। ਔਰ ਇਸ ਦੇ ਉੱਤੇ ਫਿਰ ਮੋਬਿਲਾਈਜ਼ਿੰਗ ਨੈਕਸਟ ਜਨਰੇਸ਼ਨ ਆਫ ਕਲਾਈਮੇਟ ਲੀਡਰ ਥਰੂ ਦਾ ਅਮਰੀਕਨ ਕਲਾਈਮੇਟ ਕਾਰਪਸ, ਇਹ ਪੂਰਾ ਜਿਹੜਾ ਪ੍ਰੈਜ਼ੀਡੈਂਟ ਬਾਈਡਨ ਨੇ ਕਿਹਾ ਕਿ ਸੈਵਰਲ ਨਿਊ ਐਕਸ਼ਨਸ ਟੂ ਸਟੈਂਡ ਅਪ ਦਾ ਅਮਰੀਕਨ ਕਲਾਈਮੇਟ ਕਾਰਪਸ, a groundbreaking initiative modeled after FDR's civilian conservation corps that will put more than 20,000 young Americans to work fighting the impacts। ਹੁਣ ਇਸ ਲੈਵਲ ਦੇ ਚੈਲੰਜ ਜਿਹੜੇ ਨੇ ਇਹ ਸਾਰੀ ਵਾਈਟ ਹਾਊਸ ਨੇ ਅੱਜ ਇਹ ਸਟੇਟਮੈਂਟ ਦਿੱਤੀ ਹੈ, ਕੰਜ਼ਰਵਿੰਗ ਅਮਰੀਕਾਜ਼ ਲੈਂਡਸ, ਵਾਟਰਸ ਐਂਡ ਵਾਈਲਡ ਲਾਈਫ, ਨੈਚੁਰਲ ਹੈਬਿਟੈਟ, ਟਰੀਜ਼, ਪਲਾਂਟਸ, ਇਹ ਸਾਰਿਆਂ ਤੋਂ। ਔਰ ਉਹਨਾਂ ਨੇ ਇੱਕ ਮੇਜਰ ਕੰਜ਼ਰਵੇਟਿਵ ਐਕਸ਼ਨ ਬਾਈਡਨ ਹੈਰਿਸ ਐਡਮਿਨਿਸਟ੍ਰੇਸ਼ਨ ਵੱਲੋਂ ਲਿਆ ਜਾਣਾ ਹੈ। ਫਿਰ ਟੌਪ ਕਲਾਈਮੇਟ ਅਕੰਪਲਿਸ਼ਮੈਂਟਸ ਉਹਨਾਂ ਨੇ ਦਿੱਤੀਆਂ ਨੇ ਕਿ ਜੀ ਅਸੀਂ ਇਹ ਅਫੋਰਡੇਬਲ ਇਲੈਕਟ੍ਰਿਸਿਟੀ ਦਿੱਤੀ ਹੈ, ਅਸੀਂ ਬੋਸਟਨ ਕਲਾਈਮੇਟ ਰੈਜ਼ਿਲੀਅੰਸ ਅਡਾਪਟੇਸ਼ਨ। ਸੋ ਇਹ ਲੰਬਾ ਚੌੜਾ ਪਾਰਟ ਹੈ, ਮੈਂ ਇਸ ਫੇਰ ਵਿੱਚ ਹੁਣ ਨਹੀਂ ਜਾਵਾਂਗਾ। ਸੋ ਕਹਿਣ ਦਾ ਮਤਲਬ ਇਹ ਹੈ ਵੀ ਇਹ ਇੰਨੀ ਇੰਪੋਰਟੈਂਸ ਦੀ ਗੱਲ ਹੈ ਕਿਉਂਕਿ
ਇੱਕ ਤਾਂ ਜ਼ਬਾਨ ਦੇ ਨਾਲ ਤੁਸੀਂ ਜ਼ਹਿਰੀਲਾਪਨ ਫੈਲਾ ਰਹੇ ਹੁੰਦੇ ਹੋ, ਵਿਸ਼ਸ ਨੇ ਜੋ ਭਾਰਤ ਦੇ ਵਿੱਚ ਹਿੰਦੂ ਤਵੀਆਂ ਨੂੰ ਜਾਂ ਉੱਥੇ ਕਿਸੇ ਚੈਨਲ ਨੇ ਇਹਦਾ ਜ਼ਿਕਰ ਨਹੀਂ ਕਰਨਾ ਹੈ, ਕਿਸੇ ਪਲੇਟਫਾਰਮ ਤੇ ਡਿਸਕਸ ਨਹੀਂ ਹੋਣਾ ਕਿ ਭਾਈ। ਔਰ ਸਭ ਤੋਂ ਜ਼ਿਆਦਾ ਪੋਲਿਊਸ਼ਨ ਜਾਂ ਦੂਜੀ ਉਹਨਾਂ ਮੁਲਕਾਂ 'ਚ ਹੈ, ਚਾਈਨਾ ਹੈ, ਇੰਡੀਆ ਹੈ, ਦੂਜੇ ਕੋਲਾ ਅਜੇ ਵੀ ਬਾਲ ਰਹੇ ਨੇ, ਕਿਵੇਂ ਜੰਗਲ ਕੱਟ ਰਹੇ ਨੇ, ਜਿਨ੍ਹਾਂ ਨੂੰ ਅਰਬਨ ਨਕਸਲ ਕਹਿ ਰਹੇ ਨੇ। ਉਹ ਜਿਹੜੇ ਰੀਅਲ ਜਿਹੜੇ ਹੈ ਹੀ ਉੱਥੋਂ ਦੇ ਆਦੀਵਾਸੀ ਜਾਂ ਜੰਗਲਾਂ ਦੇ ਲੋਕ ਨੇ, ਝਾਰਖੰਡ ਵਰਗੇ ਲੋਕ, ਉਹਨਾਂ ਦੇ ਇਲਾਕਿਆਂ ਦੇ ਕਿਵੇਂ ਕਬਜ਼ੇ ਕਰਕੇ ਅੰਬਾਨੀਆਂ ਅਡਾਨੀਆਂ ਦੇ ਹਾਲ ਇਹ ਹੈ ਕਿ 1% ਲੋਕਾਂ ਦੇ ਕੋਲ ਭਾਰਤ ਦੀ 40% ਜਿਹੜੀ ਹੈ ਉਹ ਦੌਲਤ ਹੈ। ਔਰ ਇਹ ਸਾਰੇ ਦੇ ਚੱਲਦੇ ਆ ਅਸੀਂ ਜਿੱਥੇ ਆਪਣੀ ਕੌਮ ਨੂੰ ਵੀ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਭਾਈ ਗੱਲ ਬਾਹਰ ਨਿਕਲ ਕੇ ਵੀ ਦੇਖੋ। ਬਿਲਕੁਲ, ਸਿਰਫ ਇਹ ਇੱਕ ਇੰਡੀਵਿਜੂਅਲ ਤੁਹਾਡੀ ਜਰਨੀ ਹੈ ਰੂਹਾਨੀਅਤ ਦੀ, ਪਰ ਅਸੀਂ ਇਸ ਸਾਰੀ ਧਰਤੀ ਦਾ ਹਿੱਸਾ ਹੈ ਗੁਰੂ ਨਾਨਕ ਸਾਹਿਬ ਨੇ। ਔਰ ਜਿਸ ਨੂੰ ਅਸੀਂ ਸ਼ਲੋਕ ਜਦੋਂ ਜਪਜੀ ਸਾਹਿਬ ਦਾ ਭੋਗ ਪੈਂਦੇ ਆ, ਅਸੀਂ ਉਹਨਾਂ ਦੀਆਂ 36 ਪੌੜੀਆਂ ਪੜ੍ਹਦੇ ਹਾਂ, ਫਿਰ ਅਸੀਂ ਉਹ ਸ਼ਲੋਕ ਜਿਹੜਾ ਮਹਲਾ ਦੂਜਾ ਦੇ ਥੱਲੇ ਵੀ ਦਰਜ ਹੈ, ਅਸੀਂ ਪੜ੍ਹਦੇ ਹਾਂ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਦੋਇ ਦਾਈ ਦਾਇਆ, ਖੇਲੇ ਸਗਲ ਜਗਤ। ਹੁਣ ਇਸ ਤੋਂ ਵੱਡੀ ਸਟੇਟਮੈਂਟ 5 ਸਦੀਆਂ ਪਹਿਲਾਂ, ਹਾਲਾਂ ਕੁਦਰਤ ਜਿਹੜਾ ਕਲਾਈਮੇਟ ਹੈ, ਕਲਾਈਮੇਟ ਕੁਦਰਤ ਕ੍ਰਿਤ, ਗੁਰੂ ਨਾਨਕ ਸਾਹਿਬ ਦਾ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਬਲਿਹਾਰ ਤੂੰ ਕੁਦਰਤ ਦੇ ਵਿੱਚ ਵਸਦਾ ਹੈ। ਹੁਣ ਇੱਥੇ ਪਵਨ ਦੇ ਨਾਲ ਹਵਾ, ਜਦੋਂ ਅਸੀਂ ਪੋਲਿਊਸ਼ਨ ਦੀ ਗੱਲ ਕਰਦੇ ਹਾਂ, ਸਭ ਤੋਂ ਪਹਿਲਾਂ 에ਅਰ ਪੋਲਿਊਟਡ। ਦਿੱਲੀ ਦਾ ਹਾਲ ਦੇਖ ਲਓ, ਦੁਨੀਆ ਦੀ ਵਰਸਟ ਕੈਪੀਟਲ ਚੋਂ। ਔਰ ਜਦੋਂ ਵੀ ਥੋੜਾ ਬਹੁਤ ਵੀ ਕੁਝ ਹੁੰਦਾ ਜੀ, ਇਹਨਾਂ ਲੈਵਲ ਪੋਲਿਊਸ਼ਨ ਦਾ ਹੋ ਗਿਆ ਇਹ ਹਾਲ। ਸੋ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਤੁਹਾਡਾ ਪਹਿਲਾ ਤਾਂ ਗੁਰੂ ਹੀ ਸਾਹ ਦੇ ਨਾਲ ਜ਼ਿੰਦਗੀ ਜੁੜੀ ਹੋਈ ਹੈ, ਉਹ ਪਵਨ ਹੈ, ਤੇ ਪਾਣੀ ਪਿਓ ਹੈ ਜਿਸ ਚੋਂ ਸਾਰੀ ਕ੍ਰੀਏਸ਼ਨ ਹੈ। ਔਰ ਜਦੋਂ ਇਹ ਉੱਥੇ ਹਿੰਦੂ ਥਾਟ ਵਾਲਿਆਂ ਨੇ ਤਾਂ ਬਹਿਸ ਛਿੜੀ ਹੋਈ ਸੀ ਕੀ ਵਾਇਲੈਂਟ ਹੈ, ਕੀ ਨਾਨ ਵਾਇਲੈਂਟ ਹੈ, ਕੀ ਹਿੰਸਾ ਹੈ, ਕੀ ਅਹਿੰਸਾ ਹੈ, ਤੇ ਗੁਰੂ ਸਾਹਿਬ ਨੇ ਇਹ ਫਰਮਾਇਆ ਸੀ ਕਿ ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ, ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ। ਕਿ ਵੀ ਗੱਲ ਕੱਲੀ ਇਹ ਨਹੀਂ ਹੈ ਵੀ ਪਲਾਂਟਸ ਦੇ ਵਿੱਚ ਲਾਈਫ ਹੈ। ਉਹਨਾਂ ਨੇ ਕਿਹਾ ਜਿੱਦਾਂ ਚੋਂ ਪਲਾਂਟ ਪੈਦਾ ਹੁੰਦੇ ਨੇ, ਵਾਟਰ ਉਹ ਲਾਈਫ ਹੈ, ਉਸ ਚੋਂ ਲਾਈਫ ਨਿਕਲਦੀ ਹੈ। ਇਹੀ ਕਾਰਨ ਹੈ ਜੇ ਮੂਨ ਮਾਰ ਜਾਂ ਦੂਜੇ ਮਿਸ਼ਨ ਜਾਂਦੇ ਨੇ, ਉੱਥੇ ਜਾ ਕੇ ਲੱਭਦਾ ਕੀ ਨੇ ਪਹਿਲਾਂ? ਪਾਣੀ। ਕਿ ਜੇ ਪਾਣੀ ਹੋਏਗਾ ਤੇ ਲਾਈਫ ਦੀ ਐਗਜ਼ਿਸਟੈਂਸ ਹੋਏਗੀ। ਸੋ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਇਹ ਹੈ ਧਰਤੀ। ਉਹਨੂੰ ਕਹਿਣ ਨੂੰ ਤਾਂ ਕਹੀ ਜਾਓ ਧਰਤੀ ਮਾਂ, ਭਾਰਤ ਮਾਤਾ ਕੀ ਜੈ ਹੋ, ਮਾਂ ਕਹੀ ਜਾਓ ਤੇ ਮਾਂ ਦੇ ਸਿਰ 'ਚ ਸੁਆਹ ਪਾਈ ਜਾਓ, ਜੋ ਕੁਛ ਉੱਥੇ ਉਹ ਹਾਲ ਕਰ ਰਹੇ ਨੇ। ਹੁਣ ਇੱਥੇ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਇਹ ਅਕਾਲ ਪੁਰਖ ਦੀ ਕੁਦਰਤ ਹੈ, ਦਿਨ ਤੇ ਰਾਤ ਇਹ ਖਿਡਾਵਾ ਤੇ ਖਿਡਾਵੀ ਨੇ, ਦਾਈ ਦਾਇਆ। ਜਿਵੇਂ ਅੱਜ ਇੱਥੇ ਨੈਨੀਜ਼ ਕਹਿੰਦੇ ਨੇ ਜਿਹੜੇ ਬੱਚਿਆਂ ਨੂੰ ਖਿਡਾਉਂਦੇ ਨੇ, ਵੀ ਇਹ ਸਾਰੀ ਹਿਊਮਨ ਰੇਸ, ਪਲਾਂਟਸ, ਐਨੀਮਲਸ, ਜਿਸ ਬਾਰੇ ਗੁਰੂ ਸਾਹਿਬ ਨੇ ਫਰਮਾਇਆ ਜੀ ਜੰਤ ਸਭ ਸ਼ਰਨ ਤੁਮਾਰੀ ਸਰਬ ਚਿੰਤ ਤੋਂ ਦਵਾ। ਉੱਥੇ ਹੁਣ ਜਦੋਂ ਜੀ ਜੰਤ ਦੀ ਗੱਲ ਹੈ, ਉਹਦੇ 'ਚ ਸਾਰਾ ਹੀ ਐਨੀਮਲ ਕਿੰਗਡਮ, ਐਨੀਮਲ ਨੇ, ਉਹ ਸਮੁੰਦਰ ਦੇ ਵੀ ਦੂਜੇ ਦੇ ਵੀ। ਅਕਾਲ ਪੁਰਖ ਨੇ ਤਾਂ ਇਸ ਧਰਤੀ ਨੂੰ ਪਰਫੈਕਟ ਬਣਾਇਆ ਹੋਇਆ, ਕੰਪਲੀਟ ਕਿ ਆਸਣ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖਿਆ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ। ਇਹ ਉਹਦੀ ਸੱਚੀ ਕ੍ਰਿਤ ਹੈ, ਉਹ ਆਪ ਸੱਚਾ ਹੈ। ਤੇ ਉਹਨੇ ਕੋਈ ਇਹ ਨਹੀਂ ਹੈ ਵੀ ਉਹ ਸ਼ਿਵ ਜੀ ਵਿਸ਼ਨੂੰ ਬ੍ਰਹਮਾ ਵਾਂਗੂ ਉਹ ਜਾ ਕੇ ਦੇਖ ਰਿਹਾ ਕੌਣ ਭੁੱਖਾ। ਜੋ ਕੁਛ ਪਾਇਆ ਸੋ ਏਕਾ ਵਾਰ, ਇੱਕੋ ਵਾਰੀ ਉਹ ਭਰ ਦਿੱਤੇ ਨੇ ਭੰਡਾਰੇ। ਔਰ ਉਹ ਭੰਡਾਰੇ ਉਹ ਭਰੇ ਹੋਏ ਨੇ ਕਿ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਜਲ ਮੈਂ ਜੰਤ ਉਪਾਏ ਕੇ ਤਿਨਾ ਵੀ ਰੋਜ਼ੀ ਦੇ। ਉਹਨਾਂ ਸਭ ਦਾ ਭਰਪੂਰ ਰੱਖਿਆ ਹੋਇਆ। ਅਸੀਂ ਸਭ ਤੋਂ ਡਲਟੀ ਜਿਹੜਾ ਕੋਈ ਇਸ ਧਰਤੀ ਦਾ ਜੀਵ ਬਣ ਗਿਆ ਉਹ ਹਿਊਮਨ ਬੀਇੰਗ ਹੈ। ਅਸੀਂ ਧਰਤੀ ਦੀ ਜ਼ਿੰਦਗੀ ਨਾਲ ਵੀ ਛੇੜਛਾੜ ਕਰਦੇ ਹਾਂ। ਪਲਾਂਟਸ ਦਾ ਅਸੀਂ ਕੀ ਹਾਲ ਕੀਤਾ ਹੈ, ਔਰ ਪਾਣੀਆਂ ਦੇ ਨਾਲ ਕੀ ਕੀਤਾ ਹੈ, ਧਰਤੀ ਨਾਲ ਕੀ ਕੀਤਾ ਹੈ। ਔਰ ਇਹ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਦੀ ਗਰੀਡ ਜਿਹੜੀ ਕਿ ਇਹ ਮੰਗਦੇ ਨੇ ਜੀ ਸਾਨੂੰ ਅਲਾਸਕਾ 'ਚ ਵੀ ਖੁਦਾਈ ਦਾ ਹੱਕ ਦਿਓ, ਟੈਕਸਾਸ 'ਚ ਵੀ ਅਸੀਂ ਕਰੀਏ, ਜੋ ਪੋਲਿਊਸ਼ਨ ਜਾਂ ਉਹਦੇ ਨਾਲ ਜੁੜਿਆ ਹੋਇਆ ਪਾਰਟ ਹੈ। ਔਰ ਮੈਨੂੰ ਇਹਦੇ 'ਚ ਲਦਾਖ ਦੇ ਵਿੱਚ ਸੋਨਮ ਵਾਂਗਚੁਕ ਜਿਹੜਾ ਐਨਵਾਇਰਨਮੈਂਟਲਿਸਟ ਹੈ, ਬੜਾ ਵੱਡਾ ਐਕਚੁਅਲੀ, ਜਿਹਨੂੰ ਦੁਨੀਆ ਦੇ 20 ਤੋਂ ਜ਼ਿਆਦਾ ਅਵਾਰਡ ਮਿਲੇ ਹੋਏ ਨੇ, ਰੈਮਸੇ ਅਵਾਰਡ ਵੀ ਮਿਲਿਆ ਹੋਇਆ।
ਤੇ ਇੱਕ ਜਿਹੜੀ ਫਿਲਮ 3 ਇਡੀਅਟਸ ਬੜੀ ਪਪੂਲਰ ਹੋਈ, ਉਹ ਐਕਚੁਅਲੀ ਉਹਦੇ ਇੱਕ ਉਹਦਾ ਕਿਰਦਾਰ ਇਹਦੇ ਤੇ ਹੀ ਬੇਸ ਸੀ। ਉਹਨੇ ਵੀ ਅੱਜ ਵੱਡਾ ਇੱਕ ਇਕੱਠ ਲੀਡ ਕੀਤਾ ਤੇ ਉਹਦੇ ਚ ਜਿਹੜੀ ਉਹਨੇ ਗੱਲ ਕਹੀ ਮੈਂ ਹੋਰ ਦੁਨੀਆ 'ਚ ਨਹੀਂ ਦੇਖੀ, ਉਹਨੇ ਕਿਹਾ violence not be limited to guns and daggers. Environmental challenges lead to slow death, Sonam Wangchuk. ਔਰ ਉਹਨੇ ਮੰਗ ਕੀਤੀ ਕਿ ਰੀਡਿਫਾਈਨ ਕਰੋ ਵਾਇਲੈਂਸ ਨੂੰ ਟੂ ਇਨਕਲੂਡ ਪੋਲਿਊਸ਼ਨ, ਐਮਫੇਸਾਈਜ਼ਿੰਗ ਦਾ ਨੀਡ ਫॉर ਅਪਡੇਟਡ ਲਾਜ਼ ਐਂਡ ਐਜੂਕੇਸ਼ਨ। ਉਹਨੇ ਕਿਹਾ ਵਾਇਲੈਂਸ ਸਿਰਫ ਤਲਵਾਰਾਂ ਜਾਂ ਭਾਲਿਆਂ ਜਾਂ ਛੁਰਿਆਂ ਨਾਲ ਤਾਂ ਜਾਂ ਗੰਦ ਨਾਲ ਤਾਂ ਨਹੀਂ ਹੁੰਦੀ, ਇਹਨੂੰ ਵੀ ਸ਼ਾਮਲ ਕਰੋ ਵੀ ਜਿਹੜੇ ਲੋਕ এনवायरमेंट ਨੂੰ ਗੰਦਾ ਕਰਦੇ ਨੇ, ਜਿਹਦੇ ਨਾਲ ਫਿਰ ਸਲੋ ਡੈਥ ਹੁੰਦੀ ਹੈ, ਹਵਾ ਗੰਦੀ ਹੈ, ਪਾਣੀ ਗੰਦਾ ਹੈ, ਲੋਕ ਕਿਵੇਂ ਮਰ ਰਹੇ ਨੇ, ਇਹਨੂੰ ਵੀ ਪਾਰਟ ਆਫ ਦਾ ਵਾਇਲੈਂਸ ਜਿਹੜਾ ਐਡ ਕੀਤਾ ਜਾਏ। ਸੋ ਅਸੀਂ ਸਮਝਦੇ ਕਿ ਭਾਈ ਇਹ ਅਕਾਲ ਪੁਰਖ ਦੀ ਸਾਜੀ ਹੋਈ ਖੂਬਸੂਰਤ ਧਰਤੀ ਹੈ, ਇਸ ਨੂੰ ਜਿੱਥੇ ਅਸੀਂ ਆਪਣੀ ਜ਼ਿੰਦਗੀ ਨੂੰ ਇੱਕ ਮਿਸਾਲੀ ਜ਼ਿੰਦਗੀ ਬਣਾ ਕੇ ਆਲੇ ਦੁਆਲੇ 'ਚ ਖੁਸ਼ੀ ਵੰਡੀ ਹੈ, ਉੱਥੇ ਇਸ ਗੱਲ ਨੂੰ ਵੀ ਯਕੀਨੀ ਬਣਾਈਏ। ਔਰ ਅਸੀਂ ਉਸ ਧਰਤੀ ਤੋਂ ਆਏ ਹਾਂ ਜਿਹਦੀ ਨਾ ਹੀ ਪੰਜਾਬ, ਔਰ ਕਿਵੇਂ ਘਰਾਂ ਦੇ ਵਿੱਚ ਤੂਤ ਤਰੇਕਾਂ, ਪਿੰਡਾਂ ਦੇ ਵਿੱਚ ਉਹ ਸਾਰੀ ਜਿਹੜੀ ਨੈਚੁਰਲ ਜਿਹੜੇ ਉੱਥੋਂ ਦੇ ਸੀ, ਅੱਜ ਸਭ ਕੁਝ ਗਾਇਬ ਕਰ ਦਿੱਤਾ ਹੈ। ਤੇ ਜੇ ਤੁਸੀਂ ਉਸ ਇਨਸਾਨ ਵਾਂਗ ਬਣ ਜਾਓ ਜਿਹੜਾ ਰੁੱਖ ਦੀ ਜਿਸ ਟਾਹਣੀ ਤੇ ਬੈਠਾ ਉਹਨੂੰ ਹੀ ਵੱਢ ਰਿਹਾ, ਤੇ ਫਿਰ ਉਹ ਥੱਲੇ ਹੀ ਡਿੱਗੇਗਾ। এনवायरमेंट ਦੀ ਤਬਾਹੀ ਅਲਟੀਮੇਟਲੀ ਜਿਹੜੀ ਹੈ ਉਹ ਸਾਨੂੰ ਕਿੱਧਰ ਨੂੰ ਲਿਜਾ ਰਹੀ ਹੈ, ਉਹ ਅਸੀਂ ਉਸ ਦੇ ਇਫੈਕਟ ਚਾਰ ਚਫੇਰੇ ਦੇਖ ਰਹੇ ਹਾਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।